जी का खालसा वाहिगुरू जी की फतेह। मैं थोड़ी होस्ट ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ 31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਜੂਨ 1984 ਦਾ ਘੱਲੂਘਾਰਾ ਵਰਤਾਨ ਲਈ ਸਜ਼ਾ ਯਾਫਤਾ ਕੀਤਾ ਸੀ। ਭਾਈ ਬੇਅੰਤ ਸਿੰਘ ਨੂੰ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ। 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਨ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। 1 ਨਵੰਬਰ ਨੂੰ 1984 ਦੀ ਸਿੱਖ ਨਸਲਕੁਸ਼ੀ ਦੀ 30ਵੀਂ ਵਰ੍ਹੇਗੰਢ ਦੀ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਮਨਾਈ ਜਾ ਰਹੀ ਹੈ। ਪੰਜਾਬ ਵਿੱਚ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ 3 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਤੇ ਯੂਨਾਈਟਿਡ ਨੇਸ਼ਨ ਆਫਿਸ ਤੱਕ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ। ਨਵੰਬਰ 1984 ਸੰਬੰਧੀ ਕਾਫੀ ਸਾਰੇ ਸੈਮੀਨਾਰਸ ਹੋ ਰਹੇ ਹਨ, ਕਾਫੀ ਸਾਰੇ ਕੈਂਡਲ ਲਾਈਟ ਵਿਜੂਅਲਸ ਵੀ ਹੋ ਰਹੇ ਹਨ। ਅੱਜ ਅਸੀਂ ਇਹਨਾਂ ਦੋ ਵਿਸ਼ਿਆਂ ਅਤੇ ਹੋਰ ਪੰਥਕ ਮੁੱਦਿਆਂ ਦੇ ਉੱਪਰ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਵੀਰਾਂ ਭੈਣਾਂ ਨੂੰ। ਜੀ ਵੀਰ ਜੀ, ਸਭ ਤੋਂ ਪਹਿਲਾਂ 31 ਅਕਤੂਬਰ ਨੂੰ ਜਿਸ ਤਰ੍ਹਾਂ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਉਹਨਾਂ ਦੀ ਸ਼ਹਾਦਤ ਸੰਬੰਧੀ ਸਾਡੇ ਤੁਸੀਂ ਦਰਸ਼ਕਾਂ ਨੂੰ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਪੀਲ ਕਰਦਾ ਕਿ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਸ਼ਹੀਦਾਂ ਦੀ ਲੜੀ ਹੈ, ਜਿਹੜਾ ਸ਼ਹਾਦਤਾਂ ਦਾ ਇਤਿਹਾਸ ਹੈ ਜੀ, ਉਹਦੇ ਵਿੱਚ ਜਿਹੜੀ ਭਾਈ ਬੇਅੰਤ ਸਿੰਘ ਉਹਨਾਂ ਦੀ ਸ਼ਹੀਦੀ ਹੈ, ਉਹ ਸਿੱਖ ਰਵਾਇਤਾਂ ਨੂੰ, ਸਿੱਖ ਸੱਭਿਆਚਾਰ ਨੂੰ, ਸਿੱਖੀ ਦੀ ਆਨ ਤੇ ਸ਼ਾਨ ਨੂੰ ਉਹਨਾਂ ਦੀ ਸ਼ਹਾਦਤ ਨੇ ਮੁੜ ਕੇ ਬਹਾਲ ਕੀਤਾ। ਹਾਂਜੀ, ਮੇਰੀ ਜਾਤੀ ਤੌਰ ਦੇ ਉੱਤੇ ਮੈਂ ਇੱਥੇ ਰਹਿ ਰਿਹਾ, ਮੈਂ ਦੇਖ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਜਾਂ ਪੰਜਾਬ ਦੀਆਂ ਗੁਰਦੁਆਰਾ ਕਮੇਟੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਹਾਂਜੀ, ਮੇਰੀ ਮਤਲਬ ਇਹ ਸੋਚ ਹੈ ਕਿ ਜਿਸ 1984 ਦੇ ਵਿੱਚ ਜਿਹੜੀ ਸਿੱਖ ਕੌਮ ਵਿੱਚ ਨਮੋਸ਼ੀ ਸੀਗੀ, ਜਿਹੜੀ ਸਿੱਖ ਕੌਮ ਦੀ ਮਾਨਸਿਕ ਪੀੜਾ ਸੀਗੀ, ਉਹਨੂੰ ਮਾਨਸਿਕ ਪੀੜਾ ਨੂੰ ਦੂਰ ਕਰਨ ਚ, ਸਿੱਖਾਂ ਦੀ ਨਮੋਸ਼ੀ ਨੂੰ ਦੂਰ ਕਰਨ ਦੇ ਵਿੱਚ ਭਾਈ ਬੇਅੰਤ ਸਿੰਘ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਤੇ ਉਹਨਾਂ ਦਾ ਜਿਹੜਾ ਇਹ ਐਕਸ਼ਨ ਸੀਗਾ ਇੰਦਰਾ ਗਾਂਧੀ ਨੂੰ ਸੋਧਣਾ, ਇਹਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਅਸੀਂ ਉਹ ਅੱਜ ਉਹੀ ਦਿਨ ਯਾਦ ਆ ਜਾਂਦੇ ਆ ਉਦੋਂ ਦੇ 31 ਅਕਤੂਬਰ ਦੇ 1984 ਦੇ। ਸੋ ਉਹਨਾਂ ਦੀ ਜਿਹੜੀ ਬਰਸੀ ਹੈ, ਅਸੀਂ ਸੋਚਦੇ ਹਾਂ ਕਿ ਜਿਹੜੀ ਸਿੱਖਾਂ ਦੀ ਸਭ ਤੋਂ ਕੇਂਦਰੀ ਸਥਾਨ ਹੈ, ਜਿੱਥੇ ਸਾਨੂੰ ਰਾਜਨੀਤਿਕ ਸਿਹਤ ਮਿਲਦੀ ਹੈ, ਜੀਵਨ ਜਾਚ ਜਿਹੜੀ ਸਿੱਖੀ ਦੀ ਜੀਵਨ ਜਾਚ ਹੈ, ਉਹਨੂੰ ਜਿਉਣ ਦਾ ਬਲ ਤਰੀਕਾ ਸਿਖਾਇਆ ਜਾਂਦਾ ਹੈ। ਉਸ ਸਥਾਨ ਦੇ ਉੱਤੇ ਇਹਨਾਂ ਸ਼ਹੀਦਾਂ ਦੀ ਯਾਦ ਹੈ ਜਿਹੜੀ ਉਹ ਮਨਾਈ ਜਾਣੀ ਚਾਹੀਦੀ ਆ ਵੱਡੇ ਪੱਧਰ ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਜ਼ਰੂਰ ਪੂਰਾ ਕਰਦੀ ਹੈ, ਉੱਥੇ ਮਨਾਉਂਦੇ ਆ, ਪਰ ਅਸੀਂ ਇਹ ਫੈਸਲਾ ਪਿਛਲੇ ਸਾਲ ਤੋਂ ਕੀਤਾ ਗਿਆ ਵੀ ਅਸੀਂ ਮਤਲਬ ਇਸਨੂੰ ਜਿਹੜਾ ਆਪਣੇ ਤੌਰ ਦੇ ਉੱਤੇ ਮਨਾਇਆ ਕਰਾਂਗੇ। ਪਿਛਲੀ ਵਾਰ ਵੀ ਬਣਾਈ ਹੈ ਤੇ ਐਤਕੀ ਵੀ ਅਸੀਂ ਸਾਰੇ 31 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚ ਰਹੇ ਹਾਂ ਤੇ ਉੱਥੇ ਇਸ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਹੈ ਜਿਹੜੀ ਉਹਨੂੰ ਮਨਾ ਰਹੇ ਹਾਂ। ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ, ਪਹਿਲਾਂ ਤਾਂ ਅਸੀਂ ਪਿਛਲੇ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਗੱਲ ਦੀ ਮੰਗ ਕੀਤੀ ਸੀਗੀ ਕਿ ਜਿਹੜੀ ਬੇਅੰਤ ਸਿੰਘ ਦੀ ਸ਼ਹਾਦਤ ਹੈ ਉਹ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ 84 ਦੇ ਵਿੱਚ ਹਮਲਾ ਹੋਇਆ ਉਹਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੀ ਹੋਈ ਹੈ। ਉਹਨਾਂ ਦੀ ਕੋਈ ਵੀ ਯਾਦਗਾਰ ਹੈ ਜਿਹੜੀ ਭਾਈ ਸਤਵੰਤ ਸਿੰਘ ਦੀ, ਭਾਈ ਕੇਰ ਸਿੰਘ ਦੀ, ਭਾਈ ਬੇਅੰਤ ਸਿੰਘ ਉਹਨਾਂ ਦੀ, ਉਹ ਇੱਥੇ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਮਿਲਾਈ ਜਾਣੀ ਚਾਹੀਦੀ ਹੈ, ਬਣਾਈ ਜਾਣੀ ਚਾਹੀਦੀ ਹੈ, ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਤੋਂ ਆਪਣੀ ਸਿੱਖ ਵਿਰਸੇ ਦੀ ਜਿਹੜੀ ਪ੍ਰੇਰਨਾ ਲੈ ਸਕਣ ਕਿ ਸਾਡੇ ਬਜ਼ੁਰਗਾਂ ਦਾ ਸਿੱਖ ਵਿਰਸੇ ਦੀ ਕੀ ਰਾਏ ਹੈ ਮਤਲਬ। ਤੇ ਦੂਸਰੇ ਨੰਬਰ ਦੇ ਉੱਤੇ ਜਿਹੜੀ ਸਭ ਤੋਂ ਮੇਨ ਗੱਲ ਸੋਚਦੇ ਆ ਕਿ ਅੱਜ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ, ਉਹ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੀ ਹੈ ਔਰ ਇਸ ਗੱਲ ਦਾ ਉਹ ਦਾਅਵਾ ਭਰਦੇ ਆ ਕਿ ਜਿੰਨੇ ਵੀ ਪੰਥਕ ਮੁੱਦੇ ਆ ਉਹਨਾਂ ਦੀ ਰਾਖੀ ਦੇ ਲਈ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੀ ਤੇ ਹਿੰਦੁਸਤਾਨ ਦੀ ਰਾਜਸੱਤਾ ਕੋਲੋਂ ਵੀ ਜਿਹੜੇ ਹੱਕ ਹੈ ਤੇ ਜਿਹੜਾ ਸਾਡਾ ਹੱਕ ਬਣਦਾ ਹੈ ਅਸੀਂ ਲੈ ਕੇ ਦਿੰਦੇ ਹਾਂ। ਇਹ ਪੰਥਕ ਸਰਕਾਰ ਹੈ ਔਰ ਪੰਥ ਦੀ ਮਰਿਆਦਾ ਦੇ ਵਿੱਚ ਚੱਲਦੀ ਹੈ ਔਰ ਸਿੱਖਾਂ ਦੇ ਲਈ ਇਹ ਸਿੱਖਾਂ ਦੇ ਹੱਕਾਂ ਲਈ ਲੜਦੀ ਹੈ।
ਹਾਂਜੀ ਅੱਜ ਅਸੀਂ ਇਹ ਚਾਹੁੰਦੇ ਹਾਂ ਕਿ ਅਗਰ ਜੇ ਇਹ ਦਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਕਿ ਪੰਜਾਬ ਦੀ ਰਾਜਸੱਤਾ ਦੇ ਉੱਤੇ ਕਾਇਮ ਨੇ ਉਹ ਇਹ ਦਾਵਾ ਕਰਦੇ ਨੇ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਾਡੇ ਕੁਝ ਵਿਦਿਅਕ ਅਦਾਰੇ ਹਸਪੀਟਲ ਪੰਜਾਬ ਦੀ ਕੋਈ ਮੇਨ ਮੁੱਖ ਸੜਕ ਹੈ ਜਿਹੜੀ ਉਹਦਾ ਨਾਮ ਸ਼ਹੀਦ ਬੇਅੰਤ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਰੱਖਣਾ ਚਾਹੀਦਾ ਔਰ ਇਹ ਦਾਵਾ ਜਿਹੜਾ ਉਹ ਕਰਦੇ ਆ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨੂੰ ਸੱਚ ਕਰਕੇ ਦਿਖਾਉਣਾ ਚਾਹੀਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਜਥੇਬੰਦੀਆਂ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਗਰ ਇਹਨਾਂ ਨੇ ਐਤਕੀ ਇਹ ਕੰਮ ਨਾ ਕੀਤਾ ਤੇ ਆਉਣ ਵਾਲੀ ਜਿਹੜੀ ਅਗਲੀ 31ਵੀਂ ਬਰਸੀ ਆ ਰਹੀ ਹੈ ਮੰਨ ਲਓ ਉਹ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਸ਼ਹੀਦ ਬੇਅੰਤ ਸਿੰਘ ਦੀ ਸ਼ਹੀਦ ਸਤਵੰਤ ਸਿੰਘ ਉਹਨਾਂ ਦੀ ਤੇ ਸ਼ਹੀਦ ਭਾਈ ਕੇਰ ਸਿੰਘ ਉਹਨਾਂ ਦੀ ਜਿਹੜੀ ਯਾਦ ਹੈ ਉਹ ਬਾਹਰ ਬੈਠਾ ਸਿੱਖ ਭਾਈਚਾਰਾ ਸਿੱਖ ਸਭਾ ਸੁਸਾਇਟੀਆਂ ਗੁਰਦੁਆਰਾ ਕਮੇਟੀਆਂ ਪੰਜਾਬ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬਾਨ ਸਿੱਖ ਸਾਧ ਸੰਗਤ ਦੇ ਸਹਿਯੋਗ ਨਾਲ ਜ਼ਰੂਰ ਬਣਾਉਣ ਦਾ ਉਪਰਾਲਾ ਕਰਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਬੜੀ ਬੇਦਰਦੀ ਨਾਲ ਕੋ ਕੇ ਚੁਣ ਕੇ ਮਾਰਿਆ ਗਿਆ ਸੀ। 30 ਸਾਲ ਬੀਤਣ ਬਾਅਦ ਵੀ ਕਾਤਲਾਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ। ਅਸਲ ਦੋਸ਼ੀ ਖੁੱਲੇ ਆਮ ਬਾਹਰ ਘੁੰਮ ਰਹੇ ਨੇ ਜਦੋਂ ਕਿ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੂੰ ਇਹਨਾਂ ਨੇ 5 ਸਾਲ ਬਾਅਦ ਹੀ ਫਾਂਸੀ ਲਗਾ ਦਿੱਤੀ ਗਈ ਸੀ। ਤੁਸੀਂ ਨਵੰਬਰ 'ਚ ਆਸਰੀ ਸਿੱਖ ਨਸਲਕੁਸ਼ੀ ਸੰਬੰਧੀ ਔਰ ਇਹਨਾਂ ਅਸਲ ਦੋਸ਼ੀਆਂ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਜਿਹੜਾ ਹਿੰਦੁਸਤਾਨ ਦੇ ਰਾਜਨੀਤਿਕਾਂ ਦਾ ਅੰਦਰੂਨੀ ਚਿਹਰਾ ਆ ਉਹਨਾਂ ਦੀ ਗਿਣਤੀਆਂ ਦੇ ਪ੍ਰਤੀ ਸੋਚ ਹੈ ਉਹਨੂੰ ਜੱਗ ਜ਼ਾਹਰ ਕਰਦਾ ਹੈ। ਜਿਸ ਦੇਸ਼ ਦੇ ਵਿੱਚ ਨਿਆਇਕ ਇਨਸਾਫ ਵੀ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਦੇ ਵਸਿੰਦਿਆਂ ਨੂੰ ਨਾ ਮਿਲੇ ਤੇ ਉਹ ਜਿਹੜੇ ਸੰਘਰਸ਼ ਚੱਲਦੇ ਨੇ ਉਹ ਫਿਰ ਸੰਘਰਸ਼ ਹੈ ਜਿਹੜੇ ਆਜ਼ਾਦੀ ਦਾ ਰਾਹ ਫੜਦੇ ਨੇ। ਮੈਂ ਸਮਝਦਾ ਕਿ ਅੱਜ ਅਗਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਦੁਨੀਆ ਦੇ ਵਿੱਚ ਰਹਿਣ ਵਾਲਾ ਸਿੱਖ ਹੈ ਜਿਹੜਾ ਉਹ ਜੇ ਆਜ਼ਾਦੀ ਦੇ ਬਾਰੇ ਸੋਚਦਾ ਹੈ ਤੇ ਉਹਦੇ 'ਚ ਸਭ ਤੋਂ ਕਾਫੀ ਵੱਡਾ ਰੋਲ ਹੈ ਜਿਹੜਾ ਇਹ 1984 ਦੇ ਸਿੱਖ ਕਤਲੇਆਮ ਦਾ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ। ਅਸੀਂ ਆਪਣੇ ਸਿੱਖ ਇਤਿਹਾਸ ਤੋਂ ਸਿੱਖ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਇਸ ਸਦੀ ਦਾ ਮਹਾਨ ਸਿੱਖ ਡਿਕਲੇਅਰ ਕੀਤਾ ਇਹਨਾਂ ਸਾਰਿਆਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ। ਅਸੀਂ ਸੋਚਦੇ ਹਾਂ ਵੀ ਜਿੰਨਾ ਵੀ ਉਹ ਨਵੰਬਰ ਦੇ ਵਿੱਚ ਕਤਲੇਆਮ ਹੋਇਆ ਸੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਸ਼ਹੀਦਾਂ ਦੀ ਲੜੀ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਚਾਹੀਦਾ। ਇਹ ਸਾਡਾ ਕੌਮੀ ਫਰਜ਼ ਬਣਦਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਦਾ ਜਿਹੜੀਆਂ ਸਾਡੀਆਂ ਇਹ ਕਮੇਟੀਆਂ ਨੇ ਜਿਹੜੀਆਂ ਸਾਡੀਆਂ ਇਹ ਸ਼੍ਰੋਮਣੀ ਸੰਸਥਾਵਾਂ ਨੇ ਇਹਨਾਂ ਦਾ ਫਰਜ਼ ਬਣਦਾ ਹੈ। ਔਰ ਇਸ ਵਕਾਰ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਅਸੀਂ ਇਹ ਸੋਚਿਆ ਵੀ ਹਿੰਦੁਸਤਾਨ ਤੋਂ ਇਹਦਾ ਇਨਸਾਫ ਮੰਗਣ ਦਾ ਕੋਈ ਫਾਇਦਾ ਨਹੀਂ ਹੈ। ਜਿਹੜੇ ਕਾਤਲਾਂ ਨੇ ਕੰਮ ਕੀਤਾ ਉਹਨਾਂ ਤੋਂ ਇਨਸਾਫ ਮੰਗਣ ਦੀ ਕੋਈ ਹੋਣੀ ਨਹੀਂ ਚਾਹੀਦੀ ਤੇ ਨਾ ਸਾਨੂੰ ਮਿਲਣ ਦੀ ਆਸ ਰੱਖਣੀ ਚਾਹੀਦੀ ਹੈ। ਹਾਂ ਸਾਰਿਆਂ ਨੇ ਆਪਣੇ ਤੌਰ ਤੇ ਰੋਸ ਪ੍ਰਗਟ ਕਰਨ ਦੇ ਲਈ ਹਰੇਕ ਜਥੇਬੰਦੀ ਨੇ ਹਰੇਕ ਨੇ ਕਈ ਵਾਰ ਆਪਣੇ ਉਪਰਾਲੇ ਕੀਤੇ ਆ ਪਰ ਜੇ ਸੱਚੀ ਗੱਲ ਪੁੱਛਦੇ ਹੋ ਤਾਂ ਦਿਲ ਦੇ ਵਿੱਚ ਇਹ ਵੀ ਗੱਲ ਕਿਤੇ ਨਾ ਕਿਤੇ ਆਉਂਦੀ ਹੈ ਕਿ ਜੇਕਰ ਸਿੱਖ ਕੌਮ ਅੱਜ ਇਨਸਾਫ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈ ਤੇ ਸਾਡੀਆਂ ਆਪ ਦੀਆਂ ਕਾਰਵਾਈਆਂ ਵੀ ਨੇ ਕਿਉਂਕਿ ਅਸੀਂ ਨਾ ਤਾਂ ਕੋਈ ਵੀ ਪ੍ਰੋਗਰਾਮ ਬਣਾਉਣ ਤੋਂ ਇੱਕ ਦੂਜੇ ਨਾਲ ਸਲਾਹ ਕਰਦੇ ਹਾਂ ਜਾਂ ਇੱਕ ਦੂਜੇ ਨੂੰ ਇੱਕ ਪਲੇਟਫਾਰਮ ਤੋਂ ਉਸ ਗੱਲ ਦਾ ਸੱਦਾ ਦਿੰਦੇ ਹਾਂ। ਪਰ ਚਲੋ ਜੇ ਸਾਰੀਆਂ ਜਥੇਬੰਦੀਆਂ ਨੇ ਕੀਤਾ ਹੈ ਤੇ ਅਸੀਂ ਦਲ ਖਾਲਸਾ ਨੇ ਇਹ UN ਤੱਕ ਲਿਜਾਣ ਦੀ ਗੱਲ ਕਹੀ ਹੈ ਔਰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਅਸੀਂ ਸਾਰੀਆਂ ਜਥੇਬੰਦੀਆਂ ਉਦੋਂ ਉਹਨੂੰ ਸਹਿਯੋਗ ਦੇ ਰਹੇ ਹਾਂ ਤਾਂ ਕਿ ਅਸੀਂ ਜਿਹੜਾ 2 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਮਾਰਚ ਚੱਲ ਰਿਹਾ 6 ਨੂੰ 2 ਨੂੰ ਸ਼ਾਮ ਨੂੰ 6 ਵਜੇ ਫਤਿਹਗੜ੍ਹ ਸਾਹਿਬ ਆਉਣਾ ਤੇ ਰਾਤ ਨੂੰ ਉਹਨਾਂ ਨੇ ਉੱਥੇ ਚਲੇ ਜਾਣਾ 3 ਤਰੀਕ ਨੂੰ 9 ਵਜੇ ਬੰਗਲਾ ਸਾਹਿਬ ਅਰਦਾਸ ਕਰਕੇ ਜੰਤਰ ਮੰਤਰ ਜਾ ਕੇ ਤੇ UN ਨੂੰ ਜਿਹੜਾ ਪ੍ਰੋਟੈਸਟ ਪੱਤਰ ਇਸ ਗੱਲ ਦੇ ਲਈ ਮੰਗ ਪੱਤਰ ਹੈ ਜਿਹੜਾ ਇਨਸਾਫ ਦੇ ਲਈ ਦੇਣਾ ਹੈ। ਜੀ ਬਿਲਕੁਲ। ਬਾਕੀ ਜਥੇਬੰਦੀਆਂ ਸੈਮੀਨਾਰ ਛੋਟੇ ਬਹੁਤ ਹੋ ਰਹੇ ਆ ਵਿਦਵਾਨ ਅਕੈਡਮਿਕ ਪੱਧਰ ਤੇ ਵੀ ਹੋ ਰਹੇ ਆ ਮਤਲਬ ਇਸ ਗੱਲ ਦਾ ਦੁੱਖ ਹੈ ਕੌਮ ਨੂੰ ਕਿ ਸਾਨੂੰ ਇਨਸਾਫ ਅਸੀਂ ਨਹੀਂ ਲੈ ਸਕੇ ਔਰ
ਸਾਨੂੰ ਇਨਸਾਫ ਹਿੰਦੁਸਤਾਨ ਦੀ ਗਵਰਨਮੈਂਟ ਨੇ ਨਹੀਂ ਦਿੱਤਾ ਹੈ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਫਿਰ ਨਵੰਬਰ 84 ਦੀ ਗੱਲ ਕਰਦੇ ਹਾਂ ਜਾਂ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ TV 84 ਤੇ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਉਹਨਾਂ ਕਿੰਨੇ ਦੁੱਖ ਤੋਂ ਨਿਕਲ ਕੇ ਗਏ ਨੇ, ਕਿਸ ਤਰ੍ਹਾਂ ਉਹ ਗੱਲਾਂ ਕਰਦੇ ਨੇ ਕਿ ਸਾਡਾ ਕੋਈ ਵੀ ਸਿੱਖ ਕੌਮ ਦਾ ਆਗੂ ਸਪੈਸ਼ਲੀ ਪੰਜਾਬ ਦੇ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਆ ਜਾਂ ਫਿਰ SGPC ਜਾਂ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੀ ਮਦਦ ਨਹੀਂ ਕੀਤੀ। ਪਰ ਫਿਰ ਵੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਸਮੇਂ-ਸਮੇਂ ਕਿ ਅਸੀਂ ਜਿੰਨਾ ਵੀ ਹੋ ਸਕੇ ਨਵੰਬਰ 84 ਜਿਹੜੇ ਵਿਕਟਮ ਸੀ ਜਾਂ ਫਿਰ ਉਸ ਤੋਂ ਬਾਅਦ ਸਾਡਾ ਜੈਨੋਸਾਈਡ ਕੀਤਾ ਗਿਆ ਸੀਗਾ, ਪੰਜਾਬ ਦੇ ਵਿੱਚ ਸਾਡੇ ਬੱਚੇ ਮਾਰੇ ਗਏ ਸੀ, ਉਸ ਲਈ ਕਿਸੇ ਤਰ੍ਹਾਂ ਅਸੀਂ ਇਨਸਾਫ ਲਈਏ। ਇਸੇ ਤਰ੍ਹਾਂ ਸਾਡੀ ਜਿਹੜੀ ਅਮਰੀਕਾ ਦੀ ਜਥੇਬੰਦੀਆਂ ਨੇ ਉਹਨਾਂ ਨੇ 7 ਨਵੰਬਰ ਨੂੰ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਮੋਹਰੇ ਵੀ ਅਸੀਂ ਇੱਕ ਗੈਦਰਿੰਗ ਕਰ ਰਹੇ ਹਾਂ ਸਿੱਖਾਂ ਦੀ। ਐਂਡ ਸੇਮ ਜਥੇਬੰਦੀ ਨੇ ਹੀ ਜਿਹੜਾ ਅਮਿਤਾਭ ਬੱਚਨ ਹੈ, ਇੰਡੀਅਨ ਐਕਟਰ, ਵੈਰੀ ਫੇਮਸ ਐਕਟਰ ਫਰਮ ਇੰਡੀਆ, ਜਿਹੜਾ ਉਸ ਵੇਲੇ ਉਹਨੇ 31 ਅਕਤੂਬਰ ਨੂੰ ਇਹ ਬਿਆਨ ਦਿੱਤਾ ਸੀ ਕਿ ਖੂਨ का बदला खून से लेंगे, मेरी माँ की शीटें इनके सिखों के घर तक पहुँचने चाहिए। और ਇਹ ਖਿਲਾਫ ਹੀ ਲਾਸ ਐਂਜਲਸ ਦੀ ਇੱਕ ਕੋਰਟ ਦੇ ਵਿੱਚ ਔਰ ਸਾਹਮਣੇ ਉਹਦੇ ਲਈ ਅਸੀਂ ਸਮਨ ਜਾਰੀ ਕੀਤੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਠੀਕ ਹੈ ਜੋ ਵੀ ਤੁਸੀਂ ਕਰ ਰਹੇ ਹੋ। ਆਪਾਂ ਨੂੰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ UN ਦੇ ਸਾਹਮਣੇ ਇਹ ਪ੍ਰੋਟੈਸਟ ਜ਼ਰੂਰ ਕਰਨੇ ਚਾਹੀਦੇ ਆ ਜੀ। ਔਰ ਮੈਂ ਸਮਝਦਾ ਕਿ ਅਗਰ ਅਸੀਂ ਸਿੱਖਾਂ ਦੇ ਹੱਕਾਂ ਦੇ ਲਈ ਇਨਸਾਫ ਲੈਣਾ ਚਾਹੁੰਦੇ ਹਾਂ ਤੇ ਸਮੂਹ ਸਿੱਖਾਂ ਨੂੰ ਆਪਣੇ ਰਾਜਨੀਤਿਕ ਪ੍ਰੇਮੀਆਂ ਨੂੰ ਆਪਣੀ ਰਾਜਨੀਤਿਕ ਸੋਚ ਨੂੰ ਇੱਕ ਪਾਸੇ ਰੱਖ ਕੇ ਇੱਕ ਪਲੇਟਫਾਰਮ ਦੇ ਖੜੇ ਹੋ ਕੇ ਇੱਕ ਸਟੈਂਡ ਲੈ ਕੇ ਇਹ ਲੋਕਾਂ ਨੂੰ ਪਬਲਿਕਲੀ ਤੌਰ ਤੇ ਇੰਟਰਨੈਸ਼ਨਲ ਪਲੇਟਫਾਰਮ ਤੇ ਔਰ ਇਸ ਗੱਲ ਦਾ ਜਿਹੜਾ ਵਿਖਾਵਾ ਹੈ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਕਰਨਾ ਚਾਹੀਦਾ ਹੈ। ਵਿਦੇਸ਼ੀ ਬੈਠਾ ਸਿੱਖ ਮੈਂ ਸਾਰਿਆਂ ਵੀਰਾਂ ਭੈਣਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਇਹਨਾਂ ਮੁੱਦਿਆਂ ਨੂੰ ਜਿਹੜੇ ਕਿ ਸਾਡੇ ਸਾਂਝੇ ਮੁੱਦੇ ਨੇ, ਸਿੱਖ ਕੌਮ ਦੇ ਸਾਂਝੇ ਮੁੱਦੇ ਨੇ ਜਿਹੜੇ ਸਾਡੀ ਆਤਮਾ ਨੂੰ ਝੰਜੋੜਦੇ ਨੇ, ਸਾਡੇ ਅੰਦਰ ਮਾਨਸਿਕ ਪੀੜਾ ਹੈ ਇਹਨਾਂ ਘਟਨਾਵਾਂ ਦੀ, ਉਹਨਾਂ ਦੇ ਹੱਕਾਂ ਲਈ ਇਨਸਾਫ ਲੈਣ ਲਈ ਉਹਨੀ ਹੱਕੀ ਮੰਗਾਂ ਦੇ ਲਈ ਸਾਰੇ ਬੈਠੇ ਵਿਦੇਸ਼ੀ ਵੀਰ ਇਸ ਗੱਲ ਦੇ ਉੱਤੇ ਜ਼ੋਰ ਪਾਉਣ ਕਿ ਸਿੱਖ ਕੌਮ ਜਿੰਨੀਆਂ ਵੀ ਜਥੇਬੰਦੀਆਂ ਉਹ ਸਾਰੀਆਂ ਇੱਕ ਪਲੇਟਫਾਰਮ ਦੇ ਖੜਾ ਹੋ ਕੇ ਜਿਸ ਵੀ ਕੰਮ ਦੇ ਲਈ ਹੋਕਾ ਦੇਣਗੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਅਗਰ ਜੇ ਇਕੱਲੇ ਕਿਸੇ ਨੇ ਪ੍ਰੋਗਰਾਮ ਦੇਣਾ ਹੈ ਤੇ ਫਿਰ ਨਾ ਤੇ ਆਪਾਂ ਇਨਸਾਫ ਲੈ ਸਕਦੇ ਹਾਂ ਤੇ ਫਿਰ ਆਪਾਂ ਵੀ ਹਉਮੈ ਵਿੱਚ ਹੈ। ਇਸ ਗੱਲ ਦਾ ਜ਼ਰੂਰ ਜਿਹੜਾ ਸੁਨੇਹਾ ਆ ਉਹ ਵਿਦੇਸ਼ੀ ਸਿੱਖ ਭਾਈਚਾਰੇ ਨੂੰ ਜਿਹੜੇ ਪੰਜਾਬ ਦੇ ਵਿੱਚ ਬੈਠੀ ਇਹਨਾਂ ਦੀ ਲੀਡਰਸ਼ਿਪ ਹੈ ਤੇ ਉਹਨਾਂ ਦੇ ਸੰਪਰਕ ਜ਼ਰੂਰ ਕਹਿਣਾ ਚਾਹੀਦਾ ਹੈ। ਜੀ ਬਿਲਕੁਲ ਵੀਰ ਜੀ, ਮੈਂ ਇਸੇ ਅਗਰੀ ਕਰਦੇ। ਸਭ ਤੋਂ ਪਹਿਲਾਂ ਸਾਨੂੰ ਇੱਕ ਪਲੇਟਫਾਰਮ ਵੀ ਲਗਾਉਣਾ ਚਾਹੀਦਾ। ਉਸ ਤੋਂ ਬਾਅਦ ਸਾਨੂੰ ਜਿਹੜੇ ਸਾਡੇ ਕਾਫੀ ਸਾਰੇ ਸਿੱਖ ਭੈਣ ਭਰਾ ਨੇ ਜਿਹੜੇ ਸੋਚਦੇ ਨੇ ਕਿ ਸਾਡਾ ਤਾਂ ਕੁਝ ਹੋਇਆ ਨਹੀਂ ਸੀਗਾ, ਲੋਕਾਂ ਦੇ ਨਾਲ ਹੋਇਆ ਸੀਗਾ, ਸਾਨੂੰ ਇਸ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ, ਸਾਨੂੰ ਉਹਨਾਂ ਨੂੰ ਵੀ ਅਵੇਅਰਨੈਸ, ਉਹਨਾਂ ਦੇ ਵਿੱਚ ਵੀ ਅਵੇਅਰਨੈਸ ਲੈ ਕੇ ਆਉਣੀ ਚਾਹੀਦੀ। ਜਿਸ ਤਰ੍ਹਾਂ ਦੇ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਪੰਜਾਬ ਦੇ ਵਿੱਚ ਕਰ ਰਹੇ ਹੋ ਜਾਂ ਅਸੀਂ ਅਮਰੀਕਾ ਦੇ ਵਿੱਚ ਕਰ ਰਹੇ ਜਾਂ ਆਲ ਓਵਰ ਦਾ ਵਰਲਡ ਵੱਖ ਸਿੱਖ ਜਥੇਬੰਦੀਆਂ ਵਿੱਚੋਂ ਹੋ ਰਹੇ ਨੇ। ਆਈ ਬਿਲੀਵ ਕਿ ਇਹਨਾਂ ਕਾਫੀ ਸਾਰੇ ਜਿਹੜੇ ਸਾਡੀ ਅਗਲੀ ਸਿੱਖ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਅਵੇਅਰਨੈਸ ਆਈ। ਸੋ ਦਿਸ ਇਜ਼ ਅਨਦਰ ਗੁੱਡ ਥਿੰਗ ਅਬਾਊਟ ਇਟ। ਪਰ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦੇ ਨਾਲ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.